ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਤੁਹਾਨੂੰ ਅਸੀਂ ਵਿਖਾਲਣ ਲੱਗੇ ਹਾਂ ਹਿੰਦੁਸਤਾਨ ਦੀ ਸਾਬਕਾ ਵਜ਼ੀਰ ਆਜ਼ਮ ਮਿਸਿਸ ਇੰਦਰਾ ਗਾਂਧੀ ਦੀ ਬਹੂ, ਸੰਜੇ ਗਾਂਧੀ ਦੀ ਬੀਵੀ, ਮਾਨੇਕਾ ਗਾਂਧੀ ਦੇ ਨਾਨਾ ਸਰਦਾਰ ਸਰਦਤਾਰ ਸਿੰਘ ਦਾ ਪਿੰਡ, ਜਿਹੜੇ ਕਿ ਮੁਤਹਿਦਾ ਹਿੰਦੁਸਤਾਨ ਦੇ ਬਹੁਤ ਵੱਡੇ ਜ਼ਿਮੀਂਦਾਰ ਸਰਦਾਰ ਹੁਕਮ ਸਿੰਘ ਦੇ ਬੇਟੇ ਸਨ। ਤੁਸੀਂ ਸਮਝ ਗਏ ਹੋਵੋਗੇ, ਜ਼ਿਲ੍ਹਾ ਪਾਕਪਤਨ ਦਾ ਖੂਬਸੂਰਤ ਪਿੰਡ ਦਤਾਰ ਸਿੰਘ। ਇਸ ਦੇ 3-4 ਨਾਂ ਹੋਰ ਵੀ ਨੇ। ਇਹਨੂੰ ਚੱਕ ਨੰਬਰ 3 ਈਬੀ ਵੀ ਆਖਿਆ ਜਾਂਦਾ ਹੈ, ਚੱਕ ਮੁਰਾਦ ਚਿਸ਼ਤੀ ਵੀ ਆਖਿਆ ਜਾਂਦਾ ਹੈ ਤੇ ਬੰਬਾ ਵੀ ਆਖਿਆ ਜਾਂਦਾ ਹੈ। ਮਿੱਤਰੋ, ਇਹ ਪਿੰਡ ਦਤਾਰ ਸਿੰਘ ਯਾਨੀ ਕਿ ਮੁਰਾਦ ਚਿਸ਼ਤੀ ਜ਼ਲਈ ਹੈੱਡਕੁਆਟਰ ਪਾਕਪਤਨ ਤੋਂ 15 ਕਿਲੋਮੀਟਰ ਦੂਰ ਮਗਰਬ ਦੀ ਤਰਫ ਰੇਲਵੇ ਲਾਈਨ ਦੇ ਬਿਲਕੁਲ ਕਰੀਬ ਆਬਾਦ ਹੈ। ਮਿੱਤਰੋ, ਅੱਜ ਦੇ ਇਸ ਵਿਲਾਗ ਦੇ ਵਿੱਚ ਅਸੀਂ ਸਰ ਦਤਾਰ ਸਿੰਘ ਦੇ ਬਾਰੇ ਵੀ ਗੱਲ ਕਰਾਂਗੇ ਤੇ ਉਹਨਾਂ ਦਾ ਵਸਾਇਆ ਹੋਇਆ ਪਿੰਡ ਚੱਕ ਦਤਾਰ ਸਿੰਘ ਯਾਨੀ ਕਿ ਮੁਰਾਦ ਚਿਸ਼ਤੀ ਦੇ ਬਾਰੇ ਵੀ ਤੁਹਾਨੂੰ ਤਜ਼ਕਰਾ ਕਰਾਂਗੇ। ਮਿੱਤਰੋ, ਸਰ ਦਤਾਰ ਸਿੰਘ ਨੇ ਤਕਰੀਬਨ 60 ਪਿੰਡ ਆਬਾਦ ਕੀਤੇ ਸਨ, ਲੇਕਿਨ ਚੱਕ ਦਤਾਰ ਸਿੰਘ ਜਿਹੜਾ ਉਹਨਾਂ ਦਾ ਜ਼ਾਤੀ ਤੇ ਆਬਾਈ ਪਿੰਡ ਸੀ, ਜਿਹੜਾ ਉਹਨੂੰ ਆਪਣੇ ਵੱਲ ਦੀ ਤਰਫੋਂ ਵਿਰਾਸਤ ਵਿੱਚ ਮਿਲਿਆ ਸੀ। ਸਰਦਾਰ ਦਤਾਰ ਸਿੰਘ ਇਸ ਇਲਾਕੇ ਦੇ ਜ਼ੈਲਦਾਰ ਵੀ ਸਨ ਤੇ ਅੰਗਰੇਜ਼ ਸਰਕਾਰ ਨੇ ਸਰ ਦਤਾਰ ਸਿੰਘ ਨੂੰ ਬੇਸ਼ੁਮਾਰ ਖਿਦਮਾਤ ਦੇ ਬਦਲੇ ਸਰ ਦਾ ਖਿਤਾਬ ਵੀ ਦਿੱਤਾ ਸੀ। ਇਸ ਇਲਾਕੇ ਵਿੱਚ ਅੱਜ ਵੀ ਸਰ ਦਤਾਰ ਸਿੰਘ ਦਾ ਨਾਂ ਇੱਜ਼ਤ ਇਹਤਰਾਮ ਨਾਲ ਲਿਆ ਜਾਂਦਾ ਹੈ। ਮਿੱਤਰੋ, ਹਿੰਦੁਸਤਾਨ ਦੀ ਮਾਰੂਫ ਸਿਆਸਤਦਾਨ ਮਾਨੇਕਾ ਗਾਂਧੀ ਦੇ ਨਾਨਾ ਜੀ ਸਰ ਦਤਾਰ ਸਿੰਘ ਨੇ ਜ਼ਿਲ੍ਹਾ ਮਿੰਟਗੁਮਰੀ ਵਿੱਚ ਸਭ ਤੋਂ ਪਹਿਲੇ ਇੱਕ ਬੰਬਾ ਲਗਾਇਆ ਯਾਨੀ ਕਿ ਟੂਵਲ ਲਗਾਇਆ 1940 ਦੇ ਵਿੱਚ, ਤੇ ਦੂਰ ਦਰਾਜ਼ ਦੇ ਲੋਕ ਉਹ ਬੰਬਾ ਵੇਖਣ ਵਾਸਤੇ, ਟੂਵਲ ਵੇਖਣ ਵਾਸਤੇ ਆਉਂਦੇ ਰਹੇ। ਮਿੱਤਰੋ, ਸਰਦਾਰ ਹੁਕਮ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸਰਦਾਰ ਦਤਾਰ ਸਿੰਘ ਬਹੁਤ ਵੱਡਾ ਜ਼ਿਮੀਂਦਾਰ ਸੀ, ਆਪਦੇ ਇਲਾਕੇ ਦਾ ਬਹੁਤ ਵੱਡਾ ਰਈਸ ਸੀ। ਇਹਨਾਂ ਦੇ ਹੋਰ ਵੀ 4 ਭਾਈ ਸਨ, ਜਿਨ੍ਹਾਂ ਨੇ ਸਾਰਿਆਂ ਨੇ ਮਿਲ ਕੇ 60 ਪਿੰਡ ਆਬਾਦ ਕੀਤੇ ਸਨ। ਬਾਕੀ ਭਾਈਆਂ ਦੇ ਵਿੱਚੋਂ ਅਮਰ ਸਿੰਘ, ਪ੍ਰਤਾਪ ਸਿੰਘ, ਜਿਹਨੂੰ ਬਾਅਦ ਦੇ ਵਿੱਚ ਮਾਛੀ ਸਿੰਘ ਵੀ ਆਖਿਆ ਗਿਆ, ਕਰਤਾਰ ਸਿੰਘ ਤੇ ਜਵਿੰਦ ਸਿੰਘ ਭਾਈ ਸਨ। ਸਰਦਾਰ ਦਤਾਰ ਸਿੰਘ ਦੇ ਪਿੰਡ ਦੇ ਵਿੱਚ ਫੈਸਲੇ ਕਰਨ ਦਾ ਤਰੀਕਾਕਾਰ ਬਹੁਤ ਮੁਖਤਲਿਫ ਸੀ। ਇਹਨਾਂ ਨੇ ਪਿੰਡ ਦੇ ਵਿੱਚੋਂ ਇੱਕ ਕੰਬੋ ਬਰਾਦਰੀ ਦਾ ਵੱਡਾ ਬੰਦਾ, ਇੱਕ ਸਿੱਖਾਂ ਦੇ ਵਿੱਚੋਂ ਵੱਡਾ ਬੰਦਾ, ਇੱਕ ਮੁਸਲਮਾਨਾਂ ਦੀ ਬਰਾਦਰੀ ਦੇ ਵਿੱਚੋਂ ਵੱਡਾ ਬੰਦਾ ਤੇ ਇੱਕ ਕਰਾੜਾਂ ਦੇ ਵਿੱਚੋਂ ਵੱਡਾ ਬੰਦਾ ਚੁਣ ਕੇ ਤੇ ਉਹਨਾਂ ਦੀ ਇੱਕ ਕਮੇਟੀ ਤਸ਼ਕੀਲ ਦਿੱਤੀ ਜਾਂਦੀ ਸੀ। ਉਹਨਾਂ 4 ਬੰਦਿਆਂ ਦਾ ਫੈਸਲਾ ਸੀ ਜਿਹੜਾ ਉਹ ਹਤਮੀ ਫੈਸਲਾ ਹੁੰਦਾ ਸੀ। ਸਰਦਾਰ ਦਤਾਰ ਸਿੰਘ ਦੇ ਕਿਸੇ ਵੀ ਪਿੰਡ ਦੇ ਵਿੱਚ ਪੁਲਿਸ ਦੀ ਜ਼ਰੂਰਤ ਨਹੀਂ ਹੁੰਦੀ ਸੀ ਕਿ ਉਹ ਬਗੈਰ ਇਜਾਜ਼ਤ ਤੋਂ ਦਾਖਲ ਹੋ ਜਾਵੇ ਜਾਂ ਕਿਸੇ ਬਾਸੀ ਨੂੰ ਪਕੜ ਲਵੇ। ਸੱਜਣੋ ਤੇ ਮਿੱਤਰੋ, ਇਸ ਇਲਾਕੇ ਦੇ ਵਿੱਚ ਜਦੀਦ ਡੇਅਰੀ ਫਾਰਮਿੰਗ ਦਾ ਸਿਹਰਾ ਵੀ ਸਰ ਦਤਾਰ ਸਿੰਘ ਦੇ ਸਾਰੀ ਸਜਦਾ ਹੈ, ਕਿਉਂਕਿ ਜ਼ਿਲ੍ਹਾ ਮਿੰਟਗੁਮਰੀ ਦੇ ਸਭ ਤੋਂ ਪਹਿਲੇ ਡੇਅਰੀ ਫਾਰਮ ਦੀ ਬੁਨਿਆਦ ਵੀ ਇਸੇ ਪਿੰਡ 'ਚ ਰੱਖੀ ਗਈ। ਮਿੱਤਰੋ, ਅੰਗਰੇਜ਼ ਸਰਕਾਰ ਨਾਲ ਅੱਛਾ ਅਲੈਕ-ਸਲੈਕ ਹੋਣ ਦੀ ਵਜ੍ਹਾ ਤੋਂ ਆਖਿਆ ਜਾਂਦਾ ਹੈ ਕਿ ਸੂਬਾ ਕਰਨਾਲ ਦੇ ਗਵਰਨਰ ਵੀ ਕੁਝ ਦੇਰ ਰਹੇ ਨੇ। ਮਿੱਤਰੋ, ਅਗਰ ਸਰ ਦਤਾਰ ਸਿੰਘ ਦੇ ਇਨਸਾਫ ਪਸੰਦੀ ਦੀ ਗੱਲ ਕਰੀਏ ਤੇ ਲੋਕ ਅੱਜ ਵੀ ਉਹਨਾਂ ਦੇ ਇਨਸਾਫ ਨੂੰ ਯਾਦ ਕਰਦੇ ਨੇ। ਆਖਿਆ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਕੰਬੋ ਲੜਕੇ ਨੇ ਦੂਸਰੇ ਘਰ ਦੀ ਲੜਕੀ ਅਗਵਾ ਕਰ ਲਈ। ਕਾਫੀ ਮਿੰਨਤ ਸਮਾਜਤ ਕੀਤੀ ਗਈ ਮਗਰ ਮਸਲਾ ਹੱਲ ਨਾ ਹੋਇਆ। ਫਿਰ ਸਰਦਾਰ ਦਤਾਰ ਸਿੰਘ ਨੇ ਇਸ ਕੇਸ ਦਾ ਫੈਸਲਾ ਕੀਤਾ ਕਿ ਲੜਕੇ ਵਾਲਿਆਂ ਦੇ ਘਰ ਆਇਆ ਤੇ ਲੜਕੀ ਵਾਪਸ ਕਰਨ ਦਾ ਆਖਿਆ। ਲੜਕੇ ਦੇ ਵਾਲਿਦ ਨੇ ਲਾ ਤਲਕੀ ਦਾ ਇਜ਼ਹਾਰ ਕੀਤਾ। ਦਤਾਰ ਸਿੰਘ ਨੇ ਲੜਕੇ ਦੀ ਭੈਣ ਨੂੰ ਲੜਕੀ ਵਾਲਿਆਂ ਦੇ ਨਾਲ ਜ਼ਬਰਦਸਤੀ ਬਤੌਰ ਤਵਾਨ ਭੇਜ ਦਿੱਤਾ। ਸ਼ਾਮ ਨਾ ਹੋਈ ਸੀ ਕਿ ਲੜਕੇ ਨੇ ਅਗਵਾਸ਼ੁਦਾ ਲੜਕੀ ਵਾਪਸ ਕਰ ਦਿੱਤੀ। ਮਿੱਤਰੋ, ਇਨਸਾਫ ਇੰਨੀ ਛੇਤੀ ਅਗਰ ਮਿਲਦਾ ਰਵੇ ਤੇ ਮੁਆਸ਼ਰੇ ਦੇ ਵਿੱਚ ਕਰਪਸ਼ਨ ਬਿਲਕੁਲ ਹੀ ਖਤਮ ਹੋ ਜਾਵੇ।
ਮਿੱਤਰੋ, ਸਰ ਦਤਾਰ ਸਿੰਘ ਨੇ ਆਪਣੇ ਇਲਾਕੇ ਵਾਸਤੇ ਆਉਣ ਜਾਣ ਦੀਆਂ ਸਹੂਲਤਾਂ ਵੀ ਦਿੱਤੀਆਂ ਔਰ ਉਸ ਦੀ ਇੱਕ ਮਿਸਾਲ ਇੱਥੇ ਰੇਲਵੇ ਸਟੇਸ਼ਨ ਦਾ ਕਾਇਮ ਹੋਣਾ ਵੀ ਹੈ। 1924 ਦੇ ਵਿੱਚ ਇਸ ਪਿੰਡ ਦੇ ਬਿਲਕੁਲ ਨਾਲ ਇੱਕ ਰੇਲਵੇ ਸਟੇਸ਼ਨ ਕਾਇਮ ਕੀਤਾ, ਜਿੰਦਾ ਨਾਂ ਵੀ ਸਰ ਦਤਾਰ ਸਿੰਘ ਰੇਲਵੇ ਸਟੇਸ਼ਨ ਰੱਖਿਆ ਗਿਆ। ਵਕਤ ਨੇ ਬਾਅਦ ਦੇ ਵਿੱਚ ਇਸ ਦਾ ਨਾਂ ਤਬਦੀਲ ਕਰਕੇ ਮੁਰਾਦ ਚਿਸ਼ਤੀ ਰੱਖ ਦਿੱਤਾ ਔਰ ਅੱਜ ਤੱਕ ਮੁਰਾਦ ਚਿਸ਼ਤੀ ਹੀ ਸੱਦਿਆ ਗਿਆ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, 1947 ਦੀ ਵੰਡ ਵੇਲੇ ਇਹ ਖਾਨਦਾਨ ਸਰਹੱਦ ਪਾਰ ਚਲਾ ਗਿਆ ਤੇ ਇਹਨਾਂ ਦੇ ਕਾਰਨਾਮਿਆਂ ਦੀ ਗੂੰਜ ਅੱਜ ਵੀ ਇਹਨਾਂ ਪਿੰਡਾਂ ਦੇ ਵਿੱਚ ਸੁਣਾਈ ਦਿੰਦੀ ਹੈ। ਮਿੱਤਰੋ, ਇੱਕ ਵੇਲਾ ਸੀ ਜਦੋਂ ਇੱਕ ਪਾਸੇ ਟ੍ਰੇਨ ਦੀ ਸੀਟੀ ਵੱਜਦੀ ਸੀ ਤੇ ਦੂਸਰੇ ਪਾਸੇ 1940 ਦੇ ਵਿੱਚ ਲਾਇਆ ਹੋਇਆ ਬੰਬਾ ਉਹਦੀ ਵਿਸਲ ਵੱਜਦੀ ਸੀ। ਕੈਸਾ ਹਸੀਨ ਮੰਜ਼ਰ ਹੁੰਦਾ ਹੋਏਗਾ ਤੇ ਕੈਸੇ ਦੂਰ ਦੂਰ ਦੇ ਲੋਕ ਸੁਣਦੇ ਹੋਣਗੇ ਤੇ ਮਹਿਸੂਸ ਹੁੰਦੇ ਹੋਣਗੇ। ਮਿੱਤਰੋ, ਅੱਜ ਕਦੇ-ਕਦੇ ਟ੍ਰੇਨ ਦੀ ਸੀਟੀ ਤੇ ਵੱਜ ਜਾਂਦੀ ਏ, ਲੇਕਿਨ ਬੰਬੇ ਦੀ ਸੀਟੀ ਨੂੰ ਵਕਤ ਨੇ ਬੰਦ ਕਰ ਦਿੱਤਾ ਹੈ। ਸੱਜਣੋ ਤੇ ਮਿੱਤਰੋ, ਚੱਕ ਦਤਾਰ ਸਿੰਘ ਦੇ ਪੜੋਸੀ ਪਿੰਡਾਂ ਦੀ ਗੱਲ ਕਰੀਏ ਤੇ ਜਨੂਬ ਵਾਲੇ ਪਾਸੇ ਬਹੁਤ ਵੱਡਾ ਪਿੰਡ ਕਲਿਆਣਾ, ਟੇਈ ਜਵਿੰਦ ਸਿੰਘ ਤੇ ਸਿੰਘਪੁਰਾ ਆਬਾਦ ਨੇ। ਮਗਰਬ ਵਾਲੇ ਪਾਸੇ ਚੱਕ ਦਤਾਰ ਸਿੰਘ ਯਾਨੀ ਕਿ ਗੰਜੀਪੁਰ ਆਬਾਦ ਹੈ, ਜਦਕਿ ਮਸ਼ਰਕ ਵਾਲੇ ਪਾਸੇ ਪੱਕਾ ਸਦਾਰ ਆਬਾਦ ਹੈ ਤੇ ਟਿੱਬਾ ਜਤੀ ਉਸਮਾਨ 1EB, ਜਿੱਥੇ ਸਿੱਖ ਮਜ਼ਹਬ ਦੀ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਟਿੱਬਾ ਜਤੀ ਉਸਮਾਨ ਸ਼ਮਾਲ ਵਾਲੇ ਪਾਸੇ ਆਬਾਦ ਨੇ। CH ਇਹ ਆ ਗਿਆ, K ਆ ਗਿਆ ਜੀ, ਚੱਕ। ਇੱਥੇ ਚੱਕ ਲਫ਼ਜ਼ ਪੂਰਾ ਹੋ ਗਿਆ। ਇਹ ਆ ਗਿਆ D, A, T, A, ਅੱਗੋਂ ਆ ਗਿਆ R, ਆ ਗਿਆ S, ਚੱਕ ਦਤਾਰ। ਅੱਗੇ S ਆ ਗਿਆ, ਆ ਗਿਆ I, N ਤੇ ਇਹ G ਤੇ ਇਹ H ਆਖਰ ਤੇ ਆ ਗਿਆ, ਚੱਕ ਦਤਾਰ ਸਿੰਘ। ਬਿਲਕੁਲ ਇਸੇ ਤਰ੍ਹਾਂ ਹੀ ਆ ਚੱਕ ਉਰਦੂ ਦੇ ਵਿੱਚ ਦਾ ਤਾਰ, ਆ ਸੀਨ ਇਹ, ਜਦਕਿ ਹੁਣ ਇਹਨੂੰ ਬਣਾ ਦਿੱਤਾ ਗਿਆ ਹੈ ਮੁਰਾਦ ਚਿਸ਼ਤੀ। ਅਗਰ ਤੁਸੀਂ ਗੌਰ ਨਾਲ ਵੇਖੋ ਤੇ ਇਸ ਬੋਰਡ ਦੇ ਉੱਤੇ ਉਰਦੂ ਦੇ ਵਿੱਚ ਚੱਕ ਦਤਾਰ ਸਿੰਘ ਤੇ ਇੱਧਰ ਗੁਰਮੁਖੀ ਦੇ ਵਿੱਚ ਦਤਾਰ ਸਿੰਘ, ਥੱਲੇ ਇੰਗਲਿਸ਼ ਦੇ ਵਿੱਚ ਵੀ ਦਤਾਰ ਸਿੰਘ ਲਿਖਿਆ ਹੋਇਆ ਹੈ, ਜਦਕਿ ਇਹਦਾ ਨਾਂ ਜਿਹੜਾ ਮੌਜੂਦਾ ਹੈ ਉਹ ਮੁਰਾਦ ਚਿਸ਼ਤੀ ਹੈ। ਤੇ ਮਿੱਤਰੋ, ਤਾਰੀਖੀ ਪਿੰਡਾਂ ਦੀ ਵੀਡੀਓ ਬਣਾਉਣ ਦਾ ਮੇਰਾ ਇੱਕੋ ਹੀ ਮਕਸਦ ਹੈ ਕਿ ਜਿਹੜੇ ਲੋਕ 1947 ਦੇ ਵਿੱਚ ਆਪਣੇ ਆਬਾਦ ਘਰਾਂ ਨੂੰ ਛੱਡ ਕੇ ਸਰਹੱਦ ਪਾਰ ਚਲੇ ਗਏ, ਉਹ ਇਸ ਵੀਡੀਓ ਰਾਹੀਂ ਦੁਬਾਰਾ ਆਪਣੇ ਪਿੰਡਾਂ ਨੂੰ ਵੇਖ ਲੈਣ ਤੇ ਆਪਣੀਆਂ ਯਾਦਾਂ ਤਾਜ਼ੀਆਂ ਕਰ ਲੈਣ। ਮਿੱਤਰੋ, 1947 ਦੀ ਵੰਡ ਵੇਲੇ ਜਿਹੜੇ ਲੋਕਾਂ ਨੇ ਵੀ ਆਪਣੇ ਭਰੇ ਤੇ ਆਬਾਦ ਘਰ ਛੱਡੇ ਨੇ, ਉਹ ਅੱਜ ਵੀ ਉਹਨਾਂ ਘਰਾਂ ਨੂੰ ਵੇਖ ਕੇ, ਉਹਨਾਂ ਪਿੰਡਾਂ ਨੂੰ ਵੇਖ ਕੇ ਗਮਗੀਨ ਹੋ ਜਾਂਦੇ ਨੇ, ਕਿਉਂਕਿ ਮੈਂ ਖੁਦ ਵੀ ਮਹਾਜਰ ਹਾਂ ਤੇ ਹਿਜਰਤ ਕਰਨ ਵਾਲਿਆਂ ਦੇ ਦੁੱਖ ਮੈਂ ਖੁਦ ਵੀ ਸਮਝ ਸਕਣਾ, ਕਿਉਂਕਿ ਹਿੰਦੁਸਤਾਨ ਦੇ ਵਿੱਚ ਮੇਰਾ ਨਾਨਕਾ ਪਿੰਡ ਗੁਰੂਸਰ ਸੀ ਤੇ ਦਾਦਕਾ ਪਿੰਡ ਸਰਦਾਰ ਸੁਲੇਮਾਨ ਖਾਨ ਬੇਟੂ ਦਾ ਪਿੰਡ ਚੰਨਨ ਖੇੜਾ ਸੀ। ਬਾਬਾ ਕਰਮ ਬਖਸ਼ ਮੇਰੇ ਪਰਦਾਦਾ ਜੀ ਸਨ, ਜਿਹੜੇ ਕਿ ਸ਼ਰਪਸੰਦਾਂ ਦੇ ਹਮਲੇ ਦੇ ਵਿੱਚ ਸੰਨ 47 ਦੀ ਹਿਜਰਤ ਵਕਤ ਸ਼ਹੀਦ ਹੋ ਗਏ ਸਨ। ਮਿੱਤਰੋ, ਚੱਕ ਦਤਾਰ ਸਿੰਘ ਦੇ ਵਿੱਚ 2 ਪ੍ਰਾਇਮਰੀ ਸਕੂਲ ਨੇ ਜਿੱਥੇ ਬੱਚੀਆਂ ਤੇ ਬੱਚੇ ਪੜ੍ਹਦੇ ਨੇ, ਮਸਜਿਦਾਂ ਵੀ ਨੇ ਜਿੱਥੇ ਸਾਰੇ ਮਿਲ ਕੇ ਨਮਾਜ਼ਾਂ ਪੜ੍ਹਦੇ ਨੇ। ਅੱਜ ਉਹ ਪਿੰਡ ਉਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ 1947 ਤੋਂ ਪਹਿਲੇ ਹੁੰਦਾ ਸੀ, ਲੇਕਿਨ ਅੱਜ ਦੀ ਜ਼ਿੰਦਗੀ ਇੱਥੋਂ ਦੀ ਬਹੁਤ ਜ਼ਿਆਦਾ ਮੁਖਤਲਿਫ ਹੈ। ਪਿੰਡ ਦੇ ਵਿੱਚ ਖਾਲੀਆਂ ਬਣੀਆਂ ਹੋਈਆਂ ਨੇ,
ਪੱਕੀਆਂ ਸੜਕਾਂ ਬਣੀਆਂ ਹੋਈਆਂ ਨੇ, ਸੋਲੰਗ ਲੱਗੇ ਹੋਏ ਨੇ। ਬਹੁਤ ਹੀ ਖੂਬਸੂਰਤ ਪਿੰਡ ਹੈ। ਅੱਲਾਹ ਤਾਲਾ ਇਸ ਪਿੰਡ ਦੇ ਵਾਸੀਆਂ ਨੂੰ ਸਦਾ ਆਬਾਦ ਰੱਖੇ। ਸੱਜਣੋ ਤੇ ਮਿੱਤਰੋ, ਅੱਜ ਦੀ ਵੀਡੀਓ ਦਾ ਕਰਨੇ ਆ ਇਖਤਤਾਮ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ, ਲਾਈਕ ਕਰ ਦੇਵੋ ਤੇ ਅੱਛਾ ਜਿਹਾ ਕਮੈਂਟ ਕਰ ਦੇਵੋ। ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਵੋ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ। ਮਿਲਾਂਗੇ ਕਿਸੇ ਹੋਰ ਤੇ ਨਵੀਂ ਤੇ ਤਾਰੀਖੀ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।